ਜਿਹੜਾ ਆਪਣੇ ਨਾਲ ਧੋਖਾ ਹੋਇਆ ਸਮੇਂ ਤੇ ਜਦੋਂ ਆਪਣਾ ਖਾਲਸਾ ਰਾਜ ਖੁੱਸਿਆ ਆਪਣੇ ਤੋਂ, ਉਹ ਵੀ ਧੋਖੇ ਨਾਲ, ਤੇ ਉਸ ਤੋਂ ਬਾਅਦ ਜਦੋਂ ਇਸ ਦੇਸ਼ ਦੀ ਆਜ਼ਾਦੀ ਹੁੰਦੀ ਆ ਤਾਂ ਆਪਣੇ ਨਾਲ ਉਦੋਂ ਵੀ ਧੋਖੇ ਹੋਏ, ਆਪਣੀ ਲੀਡਰਸ਼ਿਪ ਨੇ ਆਪਣੇ ਨਾਲ ਕੀਤੇ। ਪਰ ਆਪਾਂ ਇਸੇ ਤਰ੍ਹਾਂ ਡਟ ਕੇ ਪਹਿਲਾਂ ਤੋਂ ਹੀ ਪੁਰਾਤਨ ਸਮਿਆਂ ਤੋਂ ਇਸ ਦਾ ਵਿਰੋਧ ਕਰਦੇ ਰਹੇ ਹਾਂ ਤੇ ਆਪਦੇ ਖਾਲਸਾ ਰਾਜ ਦੀ ਸਥਾਪਨਾ ਲਈ ਵੱਧ ਚੜ ਕੇ ਹਿੱਸਾ ਪਾਉਂਦੇ ਰਹੇ ਹਾਂ। ਜੇ ਆਪਾਂ ਨੂੰ ਉਹ ਹੱਕ ਉਸ ਟਾਈਮ ਤੇ ਇੱਥੋਂ ਦੀ ਸੈਂਟਰ ਸਰਕਾਰ ਦੇ ਦਿੰਦੀ ਤਾਂ ਉਹ ਭਲੀ ਭਾਂਤੀ ਜਾਣਦੀ ਸੀ ਜੇ ਅੱਜ ਇਹਨਾਂ ਨੂੰ, ਇਹ ਜਰਾਇਮ ਪੇਸ਼ਾ ਕੌਮ ਨੂੰ ਅਸੀਂ ਇਹ ਹੱਕ ਦੇਤੇ ਤਾਂ ਇਹਨਾਂ ਨੇ ਇਸ ਤੋਂ ਬਾਅਦ ਵਾਲੀ ਗੱਲ ਕਰਨੀ ਆ। ਬਾਅਦ ਵਾਲੀ ਗੱਲ ਉਹੀ ਆ ਪੂਰੇ ਤੌਰ ਤੇ ਆਜ਼ਾਦੀ। ਤਾਂ ਉਹਨਾਂ ਨੇ ਆਪਾਂ ਨੂੰ ਆਪਣੇ ਵਿੱਚ ਹੀ ਆਪਸ ਵਿੱਚ ਵੰਡਤਾ ਤੇ ਆਪਾਂ ਨੂੰ ਇੱਕ ਦੂਜੇ ਦੇ ਵਿਰੋਧੀ ਕਰਤਾ ਵੀ ਕੋਈ ਘੱਟ ਆਜ਼ਾਦੀ ਮੰਗਦਾ, ਕੋਈ ਵੱਧ ਆਜ਼ਾਦੀ ਮੰਗਦਾ। ਆਪਾਂ ਉਸ ਭੰਬਲ ਭੂਸੇ ਵਿੱਚ ਪੈ ਗਏ ਤੇ ਇਹ ਉਹ ਧਰਤੀ ਆ ਜਿੱਥੇ 10ਵੇਂ ਪਾਤਸ਼ਾਹ ਨੇ ਜ਼ਫਰਨਾਮਾ, ਇੱਕ ਜਿੱਤ ਦੀ ਚਿੱਠੀ ਉਸ ਹੰਕਾਰੀ, ਮੈਂ ਕਹੂੰਗਾ ਰਾਜੇ ਨੂੰ ਭੇਜੀ ਸੀ, ਜਿਸ ਨੇ ਉਹ ਚਿੱਠੀ ਜਦੋਂ ਉਸ ਨੂੰ ਮਿਲੀ ਉਹ ਪੜ੍ਹਨ ਸਾਰ ਢਹਿ ਢੇਰੀ ਹੋ ਗਿਆ। ਇਹ ਗੱਲ ਉਹ ਆ ਵੀ 100 ਬੰਦੂਕਾਂ ਰਲ ਕੇ ਇੱਕ ਕਲਮ ਨਹੀਂ ਤਿਆਰ ਕਰ ਸਕਦੀਆਂ, ਪਰ ਇੱਕ ਕਲਮ 100 ਬੰਦੂਕਾਂ ਵਾਲੇ ਯੋਧੇ ਤਿਆਰ ਕਰ ਸਕਦੀ ਆ। ਤੇ ਉਹੀ ਗੁਰੂ ਸਾਹਿਬ ਨੇ ਆਪਾਂ ਨੂੰ ਉਸ ਜ਼ਫਰਨਾਮੇ ਰਾਹੀਂ ਦੱਸਤਾ। ਪਿੰਡ ਦੀਨੇ ਦੀ ਧਰਤੀ ਤੇ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਜੁੜ ਬੈਠੀ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਸੀਂ ਸਾਰੇ ਇਸ ਧਰਤੀ ਤੇ ਇਕੱਤਰ ਹੋਏ ਹੋ। ਇਹ ਇੱਕ ਰੋਸ ਆ ਸਰਕਾਰਾਂ ਪ੍ਰਤੀ, ਗੁਲਾਮੀ ਪ੍ਰਤੀ। ਜਿਹੜਾ ਆਪਣੇ ਨਾਲ ਧੋਖਾ ਹੋਇਆ ਸਮੇਂ ਤੇ ਜਦੋਂ ਆਪਣਾ ਖਾਲਸਾ ਰਾਜ ਖੁੱਸਿਆ ਆਪਣੇ ਤੋਂ, ਉਹ ਵੀ ਧੋਖੇ ਨਾਲ, ਤੇ ਉਸ ਤੋਂ ਬਾਅਦ ਜਦੋਂ ਇਸ ਦੇਸ਼ ਦੀ ਆਜ਼ਾਦੀ ਹੁੰਦੀ ਆ ਤਾਂ ਆਪਣੇ ਨਾਲ ਉਦੋਂ ਵੀ ਧੋਖੇ ਹੋਏ, ਆਪਣੀ ਲੀਡਰਸ਼ਿਪ ਨੇ ਆਪਣੇ ਨਾਲ ਕੀਤੇ। ਪਰ ਆਪਾਂ ਇਸੇ ਤਰ੍ਹਾਂ ਡਟ ਕੇ ਪਹਿਲਾਂ ਤੋਂ ਹੀ ਪੁਰਾਤਨ ਸਮਿਆਂ ਤੋਂ ਇਸ ਦਾ ਵਿਰੋਧ ਕਰਦੇ ਰਹੇ ਹਾਂ ਤੇ ਆਪਦੇ ਖਾਲਸਾ ਰਾਜ ਦੀ ਸਥਾਪਨਾ ਲਈ ਵੱਧ ਚੜ ਕੇ ਹਿੱਸਾ ਪਾਉਂਦੇ ਰਹੇ ਹਾਂ। ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਜੋ ਅੱਜ ਖਾਲਸਾ ਰਾਜ ਦੀ ਸਥਾਪਨਾ ਲਈ, ਆਪਦੀ ਆਜ਼ਾਦੀ ਲਈ ਇੱਥੇ ਇਕੱਤਰ ਹੋਏ ਹੋ। ਤੇ ਇਹ ਉਹ ਧਰਤੀ ਆ ਜਿੱਥੇ 10ਵੇਂ ਪਾਤਸ਼ਾਹ ਨੇ ਜ਼ਫਰਨਾਮਾ, ਇੱਕ ਜਿੱਤ ਦੀ ਚਿੱਠੀ ਉਸ ਹੰਕਾਰੀ, ਮੈਂ ਕਹੂੰਗਾ ਰਾਜੇ ਨੂੰ ਭੇਜੀ ਸੀ, ਜਿਸ ਨੇ ਉਹ ਚਿੱਠੀ ਜਦੋਂ ਉਸ ਨੂੰ ਮਿਲੀ ਉਹ ਪੜ੍ਹਨ ਸਾਰ ਢਹਿ ਢੇਰੀ ਹੋ ਗਿਆ। ਇਹ ਗੱਲ ਉਹ ਆ ਵੀ 100 ਬੰਦੂਕਾਂ ਰਲ ਕੇ ਇੱਕ ਕਲਮ ਨਹੀਂ ਤਿਆਰ ਕਰ ਸਕਦੀਆਂ, ਪਰ ਇੱਕ ਕਲਮ 100 ਬੰਦੂਕਾਂ ਵਾਲੇ ਯੋਧੇ ਤਿਆਰ ਕਰ ਸਕਦੀ ਆ। ਤੇ ਉਹੀ ਗੁਰੂ ਸਾਹਿਬ ਨੇ ਆਪਾਂ ਨੂੰ ਉਸ ਜ਼ਫਰਨਾਮੇ ਰਾਹੀਂ ਦੱਸਤਾ। ਆਪਾਂ ਆਪਣੀ ਆਜ਼ਾਦੀ ਦੀ ਗੱਲ ਹਮੇਸ਼ਾ ਕਰਦੇ ਰਹਿੰਦੇ ਆ, ਕਿਵੇਂ ਆਪਣੇ ਨਾਲ ਆਜ਼ਾਦੀ ਟਾਈਮ ਤੇ ਜਦੋਂ ਇਹ ਦੇਸ਼ ਆਜ਼ਾਦ ਹੁੰਦਾ ਕਿਵੇਂ ਆਪਣੀ ਲੀਡਰਸ਼ਿਪ ਨੇ ਆਪਣੇ ਨਾਲ ਧੋਖਾ ਕੀਤਾ, ਉਸ ਤੋਂ ਬਾਅਦ ਕਿਵੇਂ ਆਪਾਂ ਇਸ ਦਾ ਸੰਘਰਸ਼ ਵਿੱਢਿਆ, ਕਿਵੇਂ ਸਰਦਾਰ ਕਪੂਰ ਸਿੰਘ ਨੇ ਆਪਣੇ ਵਿੱਚ ਇੱਕ ਆਨੰਦਪੁਰ ਦਾ ਮਤਾ ਰੱਖਿਆ। ਆਪਣਾ ਉਹ ਪੂਰਨ ਹੱਕ ਨਹੀਂ ਸੀ, ਪਰ ਕੁਝ ਹੱਦ ਤੱਕ ਉਹ ਆਪਣੇ ਹੱਕਾਂ ਦੀ ਗੱਲ ਪੂਰਦਾ ਸੀ। ਜੇ ਆਪਾਂ ਨੂੰ ਉਹ ਹੱਕ ਉਸ ਟਾਈਮ ਤੇ ਇੱਥੋਂ ਦੀ ਸੈਂਟਰ ਸਰਕਾਰ ਦੇ ਦਿੰਦੀ ਤਾਂ ਉਹ ਭਲੀ ਭਾਂਤੀ ਜਾਣਦੀ ਸੀ ਜੇ ਅੱਜ ਇਹਨਾਂ ਨੂੰ, ਇਹ ਜਰਾਇਮ ਪੇਸ਼ਾ ਕੌਮ ਨੂੰ ਅਸੀਂ ਇਹ ਹੱਕ ਦੇਤੇ ਤਾਂ ਇਹਨਾਂ ਨੇ ਇਸ ਤੋਂ ਬਾਅਦ ਵਾਲੀ ਗੱਲ ਕਰਨੀ ਆ। ਬਾਅਦ ਵਾਲੀ ਗੱਲ ਉਹੀ ਆ ਪੂਰੇ ਤੌਰ ਤੇ ਆਜ਼ਾਦੀ।
ਤਾਂ ਉਹਨਾਂ ਨੇ ਆਪਾਂ ਨੂੰ ਆਪਣੇ ਵਿੱਚ ਹੀ ਆਪਸ ਵਿੱਚ ਵੰਡਤਾ ਤੇ ਆਪਾਂ ਨੂੰ ਇੱਕ ਦੂਜੇ ਦੇ ਵਿਰੋਧੀ ਕਰਤਾ ਵੀ ਕੋਈ ਘੱਟ ਆਜ਼ਾਦੀ ਮੰਗਦਾ ਕੋਈ ਵੱਧ ਆਜ਼ਾਦੀ ਮੰਗਦਾ। ਆਪਾਂ ਉਸ ਭੰਬਲ ਭੂਸੇ ਵਿੱਚ ਪੈ ਗਏ। ਫਿਰ 1984 ਦਾ ਦੌਰ ਆਇਆ। ਉਸ ਕਿਵੇਂ ਆਪਣੇ ਨੌਜਵਾਨਾਂ ਨੇ ਆਪਣੇ ਸਿੱਖ ਯੋਧਿਆਂ ਨੇ ਆਪਦੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਉਸ ਅਕਾਲ ਤਖਤ ਦਾ मैं कहूँगा मर्यादा बचाने लिए आपदे जवानियां जीवन गालते दाते लाते। उस तो बाद भी किवें मान साहब ने उस तो बाद संघर्ष विढ़िया तुसी सारे भली भांति जानते हो। आओ हुण भी आउण वाला समा अपना हो सकता जे आपां इकट्ठे होके चलीए। ऐसे भारे इकट्ठ दे रूप विच अगे तो आपां इकत्तर होइए, इकट्ठे होके इन्हां दा साथ दईए तां आउण नूं ਜਿਹੜਾ ਸਮਾਂ ਆਪਣਾ ਰਾਜ ਆਉਣ ਤੋਂ ਆਪਾਂ ਨੂੰ ਕੋਈ ਨਹੀਂ ਰੋਕ ਸਕਦਾ। ਬਸ ਇੱਥੋਂ ਇੱਕ ਪ੍ਰਣ ਕਰਕੇ ਜਾਇਓ ਵੀ ਜਿਵੇਂ ਵੀ ਆ ਆਪਦੇ ਰਾਜ ਲਈ ਆਪਦੀ ਆਜ਼ਾਦੀ ਲਈ ਅਸੀਂ ਦਿਨ ਰਾਤ ਇੱਕ ਕਰ ਦਾਂਗੇ ਤੇ ਇਕੱਠੇ ਹੋ ਕੇ ਚੱਲਾਂਗੇ। ਤੁਹਾਡਾ ਇੱਥੇ ਸਾਰਿਆਂ ਦਾ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਤੁਸੀਂ ਸਾਰੇ ਹੀ ਬਹੁਤ मैं कहूँगा ਵਧਾਈ ਦੇ ਵੀ ਪਾਤਰ ਹੋ ਜਿਹੜੇ ਆਪਦੀ ਆਜ਼ਾਦੀ ਲਈ ਇੱਥੇ ਇਕੱਤਰ ਹੋਏ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।